अस्सलाम वालेकुम लो जी, तुसीं देख रहे हो पंजाबी चैनल। तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਜੇ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਕੰਮ ਜ਼ਰਾ ਚੈੱਕ ਰੱਖੋ, ਜਿਵੇਂ ਕੰਮ ਛੱਕ ਦਿੱਤਾ ਗਰੀਦਾ ਚੁਮੇ ਨੇ। ਉਹ ਬੱਲਿਆ ਤੇਰੇ ਜ਼ਾਦੀ ਚੁਮੇ ਤੇ ਜੱਫੇ ਆਰਮੀ ਚੀਫ ਨੂੰ। ਉਹ ਬੱਲੇ ਵੀ ਬੱਲੇ। ਕੀ ਹਾਂ ਨਾਜ਼ਰੀਨ, ਗਰੀਦਾ ਚੁਮੀ ਦਾ ਕਹਿਣਾ ਕਿ ਇਸ ਮੁਲਕ ਕੇ ਪਾਕਿस्तान ਦੇ ਵਿੱਚ ਅੱਜ ਮਕਬੂਲ ਤਰੀਨ ਕੋਈ ਜੇ ਸ਼ਖਸੀਅਤ ਹੈ ਤੇ ਉਹ ਜਨਰਲ ਆਸਿਮ ਮੁਨੀਰ ਹੈ। ਬੱਲੇ ਤੇਰੇ ਬੱਲੇ ਬੱਲੇ ਕਮਾਲ ਕਰਕੇ ਰੱਖ ਦਿੱਤਾ। ਹਾਂ, ਨਾਲ ਉਹਨੇ ਇੰਟਰਵਿਊ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ ਹਾਫਿਜ਼ ਸਾਹਿਬ ਦੀ। ਹਾਂ, ਤੇ ਰਹਿਲਾ ਉਹਨੂੰ ਇੰਟਰਵਿਊ ਦਿੱਤਾ ਵੀ ਉਹਨਾਂ ਨੇ, ਪੂਰਾ ਨਹੀਂ ਦਿੱਤਾ। ਤੇ ਹੁਣ ਇੰਟਰਵਿਊ 'ਚ ਕੀ ਗੱਲ ਹੋਈ ਹੈ ਇਹ ਮੈਨੂੰ ਨਹੀਂ ਪਤਾ, ਇਹ ਮੈਨੂੰ ਬਾਬਾ ਜੀ ਨੇ ਦੱਸਿਆ। ਬਾਬਾ ਜੀ ਫਰਮਾਉਂਦੇ ਨੇ ਕਿ ਉਹ ਗਰੀਦਾਂ ਨੇ ਜਿਹੜਾ ਨਾ ਉਹ ਕਲਾਮ ਸੁਣਾਇਆ ਉਹਨਾਂ ਨੂੰ। ਮੈਂ ਕਿਹਾ ਬਾਬਾ ਜੀ ਕਿਹੜਾ ਕਲਾਮ ਸੁਣਾਤਾ ਗਰੀਦਾਂ ਨੇ? ਬਾਬਾ ਜੀ ਫਰਮਾਉਂਦੇ ਉਹੀ, ਉਹ ਚੁੰਮੀ ਆਖਿਆ ਹੀਰਿਆ ਸੋਹਣਿਆ ਵੇ, ਉਹ ਛੱਡ ਮਾਈ ਨੂੰ ਤੇ ਮੇਰੇ ਵੱਲ ਵੇਖ ਤਾਂ ਵੇ। ਹਾਏ 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 ਸਾਰੇ ਚੁਮੇ ਚੁਮੇ ਤੇ ਕਿਆ ਬਾਤ ਹੈ। ਗਰੀਦਾਂ ਨੇ ਬਾਡੀ ਬੂਡੀ ਜਿਹੜੀ ਬਣਾਈ ਹੈ ਨਾ, ਆਹ ਐਵੇਂ ਨਹੀਂ ਬਣਾਈ। ਹਾਂ, ਜਿਹੜੀਆਂ ਤਾਰੀਫਾਂ ਕਰਨ ਡਈ ਹੈ ਤੇ ਬਾਬਾ ਜੀ ਮੰਨਦੇ ਨੇ। ਮੈਨੂੰ ਲੱਗਦਾ ਹੈ ਕਿ ਗਰੀਦਾ ਦੀ ਵੀ ਹੁਣ ਜਿਹੜੀ ਹੈ ਨਾ ਖਵਾਹਿਸ਼ ਹੈ ਇੱਕ। ਮੈਂ ਕਿਹਾ ਬਾਬਾ ਜੀ ਇਹਦੀਆਂ ਤਾਂ ਬਹੁਤ ਖਵਾਹਿਸ਼ਾਂ ਪੂਰੀਆਂ ਹੋ ਗਈਆਂ, ਰਹਿ ਪਿੱਛੇ ਗਈ ਨਹੀਂ ਗਈ। ਮੈਂ ਕਿਹਾ ਬਾਬਾ ਜੀ ਟੀਚਰ ਸੀ ਸਕੂਲ ਦੀ, ਉਹ ਪਹਿਲੀ ਦੂਜੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਂਦੀ ਸੀ, ਸਿਰ 'ਤੇ ਚੁੰਨੀ ਲੈ ਕੇ ਜਾਂਦੀ ਸੀ। ਹਾਂ, ਅਤੇ ਉਹ ਪੜ੍ਹਾ ਪੜੂ ਕੇ ਉੱਥੋਂ ਫਾਰਗ ਹੋ ਜਾਂਦੀ ਸੀ। ਅਤੇ ਅੱਜ ਦੇਖੋ ਸ਼ਸ਼ਕੇ ਚੈੱਕ ਕਰੋ ਗਰੀਦਾ ਦੇ। ਹਾਂ, ਗਰੀਦਾ ਜਿੰਮ ਜੁਆਇਨ ਕਰ ਰਹੀ ਹੋਈ, ਕੋਠੇ ਟੱਪਣੀ ਕੋਠੇ ਵੀ ਟੱਪਦੀ ਰਹੀ ਹੈ। ਅਤੇ ਬਾਬੇ ਕਹਿੰਦੇ ਕੋਠੇ ਟੱਪ ਕੇ ਕਿੰਨੀ ਮੇਰੇ ਜਾਂਦੀ ਰਹੀ ਹੈ। ਮੈਂ ਕਹਿੰਦੀ ਬਾਬਾ ਜੀ ਉਹ ਸਹਾਫਤ ਦੇ ਵਿੱਚ ਕੋਠੇ ਵੀ ਟੱਪਣੇ ਪੈਂਦੇ ਆ ਨਾ। ਬਾਬਾ ਜੀ ਕਹਿੰਦੇ ਆ ਕਾਹਦੀ ਸਹਾਫਤ ਹੈ ਵੀ ਜਿਹਦੇ 'ਚ ਕੋਠੇ ਟੱਪਣੇ ਪੈਂਦੇ? ਮੈਂ ਕਿਹਾ ਹਾਂਜੀ, ਖੰਭੇ ਦੇ ਵੀ ਚੜ੍ਹਨਾ ਪੈਂਦਾ। ਖੰਭੇ 'ਤੇ ਚੜ੍ਹ ਕੇ ਇਹਨੇ ਕੋਠੇ ਟੱਪੇ ਆ, ਹਾਂ, ਤਾਂ ਕਿ ਰਿਪੋਰਟਿੰਗ ਕਰ ਸਕੇ। ਬੜੀ ਮਿਹਨਤ ਹੈ ਗਰੀਦਾ। ਹਾਂ, ਉਹ ਕਹਿੰਦੇ ਇਹਦੀਆਂ ਤਾਂ ਬਹੁਤ ਮਿਹਨਤਾਂ ਨੇ, ਸਾਨੂੰ ਸਮਝ ਆ ਰਹੀ ਹੈ ਸਾਰੀ। ਮੈਂ ਕਿਹਾ ਹਾਂਜੀ ਬਿਲਕੁਲ ਬਹੁਤ ਮਿਹਨਤੀ ਆ। ਅਤੇ ਉਹ ਜਿਹੜੀ ਹੈ ਨਾ ਹੁਣ ਕਿੱਥੇ ਪਹੁੰਚ ਗਈ ਦੇਖੋ। ਅੱਜ ਅਗਲੀ ਜਿੰਮ ਜੁਆਇਨ ਕਰ ਰਹੀ ਹੈ, ਬਾਡੀ ਬੂਡੀ ਬਣਾ ਰਹੀ ਹੈ। ਮੇਰਾ ਮਤਲਬ ਅਤੇ ਕਿਸੇ ਚੱਕਰ 'ਚ ਹੀ ਬਣਾ ਰਹੀ ਹੈ ਨਾ। ਕੋਸ਼ਿਸ਼ ਇਹਨੇ ਬਥੇਰੀ ਕੀਤੀ ਕਿ ਕਿਸੇ ਤਰ੍ਹਾਂ ਭਿਖਾਰੀ ਜਿਹੜਾ, ਹਾਂ, ਉਹਦੀ ਕਿਤੇ ਨਜ਼ਰੇ ਕਰਮ ਹੋਏ। ਉਹਦੀ ਨਜ਼ਰੇ ਕਦਮ ਹੋਈ, ਹਾਂ, ਲੇਕਿਨ ਕੈਮਰੇ ਦੇ ਪਿੱਛੇ, ਕੈਮਰੇ ਦੇ ਅੱਗੇ ਇਹਨੂੰ ਪਛਾਣਦਾ ਵੀ ਨਹੀਂ। ਹਾਂ, ਇਹ ਤਾਂ ਹੀ ਹੈਰਾਨ ਹੋਈ, 2-4 ਵਾਰੀ ਅੱਗੇ ਪਿੱਛੇ ਗੁਜ਼ਰੀ ਅਤੇ ਇਹਨੂੰ ਦੇਖਿਆ ਤੱਕ ਨਹੀਂ ਉਹਨੇ। ਅਤੇ ਗਰੀਦਾਂ ਨੇ ਜਿਹੜਾ ਨਾ ਹੈਰਾਨ ਹੋ ਕੇ ਦੇਖਿਆ ਕਿ ਆਹ ਪੈਸੇ ਤਾਂ ਨਹੀਂ ਥੇ, ਇਹ ਕੀ ਹੋ ਗਿਆ? ਉਹ ਕਹਿਣ ਲੱਗਾ ਕੈਮਰੇ ਨੇ ਹਿਸਾਬ ਕਿਤਾਬ ਕੈਮਰੇ ਦੇ ਪਿੱਛੇ ਠੀਕ ਹੈ। ਹਾਂ, ਇਹ ਸਾਰੇ ਸ਼ਰੀਫ ਖਾਨਦਾਨ ਦੇ ਸਾਰਿਆਂ ਦੇ ਹਿਸਾਬ ਕਿਤਾਬ ਕੈਮਰੇ ਦੇ ਪਿੱਛੇ ਹੀ ਹੁੰਦੇ ਨੇ। ਤਾਂ ਆਹ ਗਰੀਦਾ ਜਿਹੜੀ ਹੈ ਨਾ ਉਹ ਹੁਣ ਪ੍ਰਮੋਟ ਕਰ ਰਹੀ ਹੈ, ਜਨਾਬ ਇੰਟਰਵਿਊ ਲੈ ਦੇ ਰਹੀ ਹੈ। ਬਾਬਾ ਜੀ ਕਹਿੰਦੇ ਕਿ ਮੈਨੂੰ ਵੀ ਲੈ ਦੇ ਲਵੇ, ਮੇਰਾ ਮਤਲਬ ਹੈ ਕੋਈ ਇੰਟਰਵਿਊ। ਮੈਂ ਕਿਹਾ ਬਾਬਾ ਜੀ ਤੁਸੀਂ ਕੀ ਕਾਰਨਾਮਾ ਅੰਜਾਮ ਦਿੱਤਾ? ਅਤੇ ਬਾਬਾ ਜੀ ਕਹਿੰਦੇ ਜਿੱਦਾਂ ਲੈਣ ਡਈ ਉਹਨੇ ਕੀ ਕਾਰਨਾਮਾ ਅੰਜਾਮ ਦਿੱਤਾ? ਬਾਬਾ ਜੀ ਯਾਰ ਮੋਦੀ ਨੂੰ ਜਵਾਬ ਦਿੱਤਾ ਮੂੰਹ ਤੋੜ। ਬਾਬੇ ਕਹਿੰਦੇ ਉਹ ਤਾਂ ਏਅਰਫੋਰਸ ਨੇ ਦਿੱਤਾ, ਇਹ ਆਪ ਗਏ ਸੀ ਜਹਾਜ਼ 'ਚ ਬਹਿ ਕੇ। ਬਾਬੇ ਕਹਿੰਦੇ ਜਾਂ ਇਹਨਾਂ ਨੂੰ ਆਪਣਾ ਕਾਰਨਾਮਾ ਉਹ ਇਹਨਾਂ ਦਾ 9 ਮਈ ਵਾਲਾ ਜਿਹੜਾ ਸ਼ਿਕਾਰ ਇਹਨਾਂ ਨੇ ਕੀਤਾ, ਜਾਂ ਜਿਹੜੀਆਂ ਇੱਟਾਂ ਟੰਗਦੇ ਨੇ ਬੰਦੇ ਚੁੱਕ ਕੇ, ਜਾਂ ਅੱਜ ਫਿਰ PTI ਦੇ ਘਰਾਂ 'ਚ ਵਿਚਾਰਿਆਂ 'ਚ ਲੋਕਾਂ ਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਫਿਰ ਉਹੀ ਵਤੀਰਾ ਇਹਨਾਂ ਦਾ। ਹਾਂ ਬਈ ਤੁਸੀਂ ਚੰਗਾ ਬਈ ਇਹਨਾਂ ਦੇ ਨਾਲ ਖਲੋਤੇ। ਮੈਂ ਕਿਹਾ ਬਾਬਾ ਜੀ ਅਸੀਂ ਇਹਨਾਂ ਦੇ ਨਾਲ ਨਹੀਂ ਖਲੋਤੇ, ਅਸੀਂ ਆਪਣੇ ਮੁਲਕ ਦੇ ਨਾਲ ਖਲੋਤੇ ਹਾਂ। ਹਾਂ, ਅਸੀਂ ਆਪਣੇ ਮੁਲਕ ਦੀ ਸਲਾਮਤੀ ਦੇ ਨਾਲ ਖਲੋਤੇ ਹਾਂ। ਇਹਨਾਂ ਨੇ ਜਿਹੜਾ ਦੰਗਾ ਫਸਾਦ ਹੁਣ ਦੁਬਾਰਾ ਫਿਰ ਸ਼ੁਰੂ ਕੀਤਾ ਹੈ, ਉਹਦਾ ਵੀ ਅਸੀਂ ਕਹਿੰਦੇ ਕਿ ਯਾਰ ਹੁਣ ਕੌਮ ਜਿਹੜੀ ਹੈ ਉਹ ਯਕਜਾ ਹੋ ਗਈ ਹੈ। ਜੇ ਕੌਮੀ ਸਲਾਮਤੀ, ਮੁਲਕੀ ਸਲਾਮਤੀ ਲਈ, ਅਤੇ ਫਿਰ ਇਮਰਾਨ ਖਾਨ ਨੂੰ ਛੱਡੋ। ਇਮਰਾਨ ਖਾਨ ਨੂੰ ਬਾਬਾ ਜੀ ਕਹਿੰਦੇ ਨੇ ਛੱਡ ਦੇਣ ਅਤੇ ਆਪ ਘਰ ਚਲੇ ਜਾਣ। ਕਿੱਦਾਂ ਦੀਆਂ ਗੱਲਾਂ ਕਰਦਾ? ਮੈਂ ਕਿਹਾ ਬਾਬਾ ਜੀ ਬਸ ਠੀਕ ਹੈ, ਫਿਰ ਜੇ ਇਹ ਹਿਸਾਬ ਕਿਤਾਬ ਆ ਤਾਂ ਫਿਰ ਅਸੀਂ ਵੀ ਉਂਝ ਹੀ ਹਾਂ। ਫਿਰ ਠੀਕ ਆ ਬਈ, ਮੁਲਕ ਦੀ ਸਲਾਮਤੀ ਜੰਗ ਜੁੰਗ ਖਤਮ ਹੋ ਗਈ ਆ। ਹਾਂ, ਹੁਣ ਫਿਰ ਜੰਗ ਸ਼ੁਰੂ ਕਰ ਲੈਂਦੇ ਇਹਨਾਂ ਨਾਲ ਹੀ ਜਿਹੜੀ ਕਿ ਪਹਿਲੇ ਚੱਲਦੀ ਹੈ। ਹਾਂ, ਜੇ ਚਲਾਈ ਜਾਣ। ਹਾਂ, ਨਾ ਮੁਲਕ ਨੇ ਅੱਗੇ ਜਾਣਾ, ਨਾ ਇਹਨਾਂ ਨੇ ਕਿਤੇ ਅੱਗੇ ਜਾਣਾ, ਨਾ ਇਹਨਾਂ ਦੀ ਕੋਈ ਜਿਹੜੀ ਅਗਰ ਗਲਤ ਫਹਿਮੀ ਹੈ ਨਾ ਇਹਨਾਂ ਨੂੰ ਕਿ ਵੀ ਇਹ ਜੰਗ ਦੀ ਵਜ੍ਹਾ ਤੋਂ ਲੋਕਾਂ ਦੇ ਦਿਲ 'ਚ ਬੜੀ ਮੁਹੱਬਤ ਪੈਦਾ ਹੋ ਗਈ। ਕੱਖ ਦੀ ਮੁਹੱਬਤ ਪੈਦਾ ਨਹੀਂ ਹੋਈ। ਲੋਕਾਂ ਦੀ ਮੁਹੱਬਤ ਅੱਜ ਵੀ ਆਪਣੇ ਮੁਲਕ ਨਾਲ ਆ, ਆਪਣੇ ਦੇਸ਼ ਨਾਲ ਆ, ਆਪਣੀ ਮਿੱਟੀ ਨਾਲ ਆ।
ਔਰ ਆਪਣੇ ਉਹ ਜਵਾਨਾਂ ਨਾਲ ਹੈ ਜਿਹੜੇ ਕਿ ਫਰੰਟ ਲਾਈਨ ਤੇ ਜਾ ਕੇ ਲੜਦੇ ਨੇ, ਜਿਹੜੇ ਕਿ ਸ਼ਹਾਦਤਾਂ ਦਿੰਦੇ ਨੇ, ਉਹਨਾਂ ਦੇ ਨਾਲ ਖੜੇ ਹਾਂ। ਇਹਨਾਂ ਦੇ ਨਾਲ ਨਹੀਂ, ਜਰਨੈਲਾਂ ਦੇ ਨਾਲ ਨਹੀਂ ਬਾਬਾ ਜੀ। ਇਹ ਸੋਚਦੇ ਰਹਿਣ। ਹਾਂ, ਤੇ ਖਬਰ ਜਿਹੜੀ ਹੈ ਨਾ ਦੂਸਰੀ ਉਹ ਇਹ ਵਾ ਕਿ ਜਨਾਬ ਜਦੋਂ ਹੀ ਪਤਾ ਲੱਗਿਆ ਨਾ ਕਿ ਵੀ ਸਭ ਤੋਂ ਜ਼ਿਆਦਾ ਮਕਬੂਲ ਤਰੀਨ ਸ਼ਖਸੀਅਤ ਜਿਹੜੀ ਹੈ ਉਹ ਹਾਫਿਜ਼ ਜੀ ਸਰਕਾਰ ਨੇ, ਤੇ ਉਹ ਨਹੀਂ ਜਿਹੜਾ ਸਫਦਰ ਮਲੰਗ, ਕੈਪਟਨ ਸਫਦਰ ਮਲੰਗ, ਬਾਬਾ ਜੀ ਕਹਿੰਦੇ ਖੁਦਕੁਸ਼ੀ ਤਾਂ ਨਹੀਂ ਕਰ ਲਈ? ਮੈਂ ਕਿਹਾ ਨਹੀਂ ਬਾਬਾ ਜੀ, ਖੁਦਕੁਸ਼ੀ ਨਹੀਂ। ਉਹਨੇ ਮੇਰਾ ਐਲਾਨ ਕਰਤਾ ਕਿ ਉਹ PTI ਜੁਆਇਨ ਕਰ ਰਿਹਾ, ਕਿਉਂਕਿ ਨੂਨ ਲੀਗ 'ਚ ਰਹਿ ਕੇ ਤਾਂ ਮਜ਼ੰਮਤ ਕਰ ਨਹੀਂ ਸਕਦਾ ਕਿਸੇ ਚੀਜ਼ ਦੀ, ਨਾ ਇਖਤਲਾਫ ਕਰ ਸਕਦਾ। ਹਾਂ ਦੇਖੋ ਨਾ ਜੀ, ਉਹ ਹੁਣ ਮਾਈ ਨੇ ਵੀ ਸ਼ੁਕਰੀਆ ਅਦਾ ਕੀਤਾ। ਹਾਂ, ਤੇ ਮਾਈ ਵੀ ਉਹੀ, ਤੇ ਹਿਸਾਬ ਕਿਤਾਬ ਸਾਰਾ ਕੁਝ ਉਹੀ ਆ। ਬਾਬਾ ਜੀ ਫਰਮਾਉਂਦੇ ਨੇ ਉਹ ਯਾਰ ਸਫਦਰ ਨਾਲ ਫਿਰ ਬਹੁਤ ਬੁਰੀ ਹੋਈ ਯਾਰ, ਇਹਦੇ ਨਾਲ ਤਾਂ ਜ਼ਿਆਦਤੀ ਹੋਈ। ਮੈਂ ਕਿਹਾ ਬਾਬਾ ਜੀ ਅੱਜ ਦੀ, ਇਹਦੇ ਨਾਲ ਜ਼ਿਆਦਤੀ ਉਦੋਂ ਹੀ ਹੋਈ ਸੀ ਜਦੋਂ ਇਹਨੇ ਗੈਰੇਜ 'ਚ ਮੂੰਹ ਕਾਲਾ ਕੀਤਾ ਸੀ। ਉਦੋਂ ਇਹਨੇ ਨਹੀਂ ਯਾਦ ਆਇਆ ਬਗੈਰਤ ਆਦਮੀ ਨੇ। ਹਾਂ, ਮਤਲਬ ਉਹ ਪ੍ਰੋਜੈਕਟ ਇਹਨੇ ਜਿਹੜਾ ਨਾ ਸ਼ੁਰੂ ਕੀਤਾ, ਉਸ ਪ੍ਰੋਜੈਕਟ ਦੇ ਬਲ ਤੇ ਇਹਨੇ ਵਿਆਹ ਕੀਤਾ। ਹਾਂ 4 ਮਹੀਨੇ ਦਾ। ਬਗੈਰਤ ਨੂੰ ਉਦੋਂ ਸ਼ਰਮ ਨਹੀਂ ਆਈ। ਮੈਂ ਕਿਹਾ ਬਾਬਾ ਜੀ ਕੋਈ ਨਹੀਂ, ਬਗੈਰਤ ਆਦਮੀ, ਹਾਂ ਕੋਈ ਨਹੀਂ, ਹਿਸਾਬ ਤਾਂ 1500 ਰਿਆਲ ਲੱਗਾ, ਕੋਈ ਐਸੀ ਗੱਲ ਨਹੀਂ। ਹਾਂ, ਫੁੱਲ ਮਾਹੌਲ ਤੇ ਮਿੱਠੇ ਚੌਲ ਕਹਿੰਦਾ। ਉਹਨੇ ਤਾਂ ਫਤਵਾ ਵੀ ਦੇ ਦਿੱਤਾ ਸੀ। ਹਾਂ, ਨਿਕਾਹ ਤੋਂ ਬਗੈਰ ਹੀ ਜਿਹੜਾ ਉਹ ਅੱਜ ਕੰਮ ਆ ਰਿਹਾ ਫਤਵਾ ਕਿਸੇ ਦੇ। ਬਾਬਾ ਜੀ ਕਹਿੰਦੇ ਕਿਹਦੇ ਕੰਮ ਆ ਰਿਹਾ? ਮੈਂ ਕਿਹਾ ਬਾਬਾ ਜੀ ਬਸ ਆ ਰਿਹਾ ਕੰਮ ਕਿਸੇ ਦੇ, ਜਿਹੜੇ ਵੀ ਆ ਰਿਹਾ। ਤੇ ਬਾਬਾ ਜੀ ਕਹਿੰਦੇ ਯਾਰ ਸਾਰਿਆਂ ਵਾਸਤੇ ਫਤਵਾ? ਮੈਂ ਕਿਹਾ ਹਾਂਜੀ ਬਾਬਾ ਜੀ ਸਾਰਿਆਂ। ਬਾਬਾ ਜੀ ਫਰਮਾਉਂਦੇ ਆ ਫਿਰ ਤੇ ਠੀਕ ਹੋ ਗਿਆ ਕੰਮ, ਇਹ ਡੱਡੂ ਨੂੰ ਵੀ ਦੱਸੋ। ਬਾਬਾ ਜੀ ਆ ਜਾਨ ਛੱਡੋ ਪਰ, ਡੱਡੂ ਗਿਆ ਹੁਣ ਤੁਹਾਡੇ ਹੱਥੋਂ ਨਿਕਲ ਗਿਆ, ਬਹੁਤ ਅਮੀਰ ਹੋ ਗਿਆ। ਸੁਣਿਆ ਨੇ ਫਲੈਟ ਫਲੂਟ ਲੈ ਲੈਣੇ ਉੱਥੇ। ਹਾਂ, ਅਪਾਰਟਮੈਂਟ ਲੈ ਲੈਣਾ ਦੁਬਈ ਦੇ ਵਿੱਚ, ਉਹ ਫੁੱਲ ਮਾਹੌਲ ਹੈ। ਹਾਂ, ਡਿਪਟੀ ਨਾਲ ਹਿਸਾਬ ਕਿਤਾਬ ਉਹਦਾ ਸੈੱਟ ਹੈ ਸਾਈਡ 'ਤੇ, ਅਤੇ ਕੋਈ ਨਾ ਪੁੱਛਣ ਵਾਲਾ, ਨਾ ਦੱਸਣ ਵਾਲਾ, ਨਾ ਫੜਨ ਵਾਲਾ, ਉਹਨਾਂ ਦਾ ਹਿਸਾਬ ਸੈੱਟ ਹੈ। ਅਤੇ ਬੜੀ ਅੱਛੀ ਖਬਰ ਜਨਾਬ ਤੁਹਾਡੇ ਵਾਸਤੇ। ਦੇਖੋ ਅਸੀਂ ਆਪਣੇ ਜਿਹੜੇ ਜੇਦਾ ਜੀ ਨੇ, ਜੇਦਾ ਜੀ ਚੰਗੜ, ਹਾਂ ਮਤਲਬ ਕਿ ਅੱਜ ਉਹਨਾਂ ਦੀ ਤਾਰੀਫ ਕਰਨੀ ਚਾਹੀਦੀ ਹੈ। ਸਾਡਾ ਪਿਆਰਾ, ਸਾਡਾ ਰਾਜ ਦੁਲਾਰਾ, ਸਾਡਾ ਜਵੇਦ ਚੌਧਰੀ, ਹਾਂ ਜਵੇਦ ਚੌਧਰੀ ਸਾਹਿਬ ਜਿਹੜੇ ਨੇ, ਹਾਂ ਉਹਨਾਂ ਨੇ ਅੱਜ ਜਿਹੜਾ ਨਾ ਉਹ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਤਸਲੀਮ ਕੀਤਾ ਹੈ ਕਿ ਵੀ PTI ਵਾਲੇ ਜਿਹੜੇ ਨੇ ਅਸੀਂ ਬੜੇ ਅਸੀਂ ਮੁਹਿੱਬੇ ਵਤਨ। ਹਾਂ, ਹਾਲਾਂਕਿ ਅੱਗੇ ਪਿੱਛੇ ਗੱਦਾਰੀਆਂ ਦੇ ਸਰਟੀਫਿਕੇਟ ਵੀ ਸਾਨੂੰ ਦਿੱਤੇ ਨੇ। ਹਾਂ, ਲੇਕਿਨ ਅੱਜ ਇਹਨਾਂ ਨੇ ਕਿਹਾ ਕਿ ਨਹੀਂ ਇਹ ਬੜੇ ਜਿਹੜੇ ਨੇ ਨਾ, ਜਿਸ ਤਰ੍ਹਾਂ ਇਹਨਾਂ ਨੇ ਜੰਗ ਦੇ ਵਿੱਚ ਜਿਹੜਾ ਸਾਥ ਦਿੱਤਾ ਅੱਗੇ ਹੋ ਕੇ ਪਾਕਿਸਤਾਨ ਦਾ, ये साढ़े मुहिब वतन ने। तो जेदा जी ਤੁਹਾਡੇ बारे कुछ कह रहे हैं, भी सुन लो। वीलॉग की तरफ जाने से पहले मैं आपसे एक एतराफ़ करना चाहता हूँ, और एतराफ़ यह है कि मैं पाकिस्तान तहरीक इंसाफ के जो वर्कर्स हैं उनको अप्रिशिएट करना चाहता हूँ, क्योंकि उनके बारे में ये इंप्रेशन था पूरे पाकिस्तान के अंदर कि ये नेगेटिव लोग हैं या ये एंटी पाकिस्तान है। लेकिन इस मुश्किल वक्त में जिस तरह पाकिस्तान तहरीक इंसाफ के लोगों ने, उनके वर्कर्स ने, उनके सोशल मीडिया एक्टिविस्ट ने जिस तरह एक हुब्बुल वतनी का सबूत दिया, मेरा ख्याल है पूरे पाकिस्तान को इस चीज़ को अप्रिशिएट करना चाहिए। और ये चीज़ साबित करती है कि ये लोग हुब्बुल वतनी से भरे हुए हैं। ये इनको अगर हम ये कह रहे हैं कि ये पाकिस्तान के दुश्मन है, तो ये बात गलत साबित कर दी इन्होंने। क्या बात है जदे, तेरी राती भी कोई नहीं जमे। जा फिर जिन्नियां भी तू चवना मारियां ने सारियां माफ। जेदे ने कहा कि मेरे ते चाहे तनकीद कर लो तुसीं, कोई मसला नहीं। ते जदे जी असीं हाज़र तुसीं ना भी कहंदे कि असीं तनकीद करनी तुहाडा मित्र बोला असीं ना करिए, सानूं नींद नहीं आती रात नूं सही तरह। हाँ, लेकिन है बड़ी मेहरबानी जेदा जी दी। जेदा जी असीं शुरू तो ही मुहब्बे वतन सा। हाँ, क्योंकि असीं एक मुहब्बे वतन के फॉलोअर हाँ। हाँ, इमरान अहमद खान नियाजी वो एक मुहब्बे वतन है। उन्हें हमेशा दर्ज दिता है पाकिस्तान का, और उन्हें पाकिस्तान दे विच पाकिस्तानीयत फैला के रख छड़ी। दूसरे हर किसी जमात नूं चुक चुक के किसी लीडर नूं, कोई पंजाब का बनया फिरदा है, कोई सिंध का बनया फिरदा है, कोई KP का बनया फिरदा है, ठीक है, कोई बलोचिस्तान का बनया फिरदा है। बलोचिस्तान के तो खैर वो बने फिरदे ने जिन्होंने उत्थे वक्त पाया, ਜਿਹੜੇ ਬੰਦੇ ਉੱਥੇ ਚੁੱਕਦੇ ਨੇ ਇਹ ਬਣੇ ਫਿਰਦੇ ਨੇ। ਪਰ ਹਲ ਸੁਬਾਈਅਤ ਇਹਨਾਂ ਦੀ ਫਲਾਈ, ਲੇਕਿਨ ਪਾਕਿਸਤਾਨੀਅਤ ਕਿਸੇ ਦੇ ਵਿੱਚ ਵੀ ਨਹੀਂ ਸਿਵਾਏ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ, ਕਿਉਂਕਿ ਉਹਨੇ ਹਮੇਸ਼ਾ ਪਾਕਿਸਤਾਨ ਨੂੰ ਅੱਗੇ ਰੱਖਿਆ ਹੈ। ਤੇ ਅਸੀਂ ਕਿਵੇਂ ਪਿੱਛੇ ਹਟ ਸਕਦੇ ਹਾਂ ਫਿਰ ਜਨਾਬ, ਕਿ ਪਾਕਿਸਤਾਨ ਜਦੋਂ ਮੁਸ਼ਕਿਲ 'ਚ ਹੋਵੇ ਤੇ ਅਸੀਂ ਪਿੱਛੇ ਹਟ ਜਾਈਏ? ਜੇਦਾ ਜੀ ਹੋ ਹੀ ਨਹੀਂ ਸਕਦਾ। ਅਸੀਂ ਹਮੇਸ਼ਾ ਪਹਿਲੀ ਸਫ 'ਚ ਖੜੇ ਹੋਵਾਂਗੇ। ਹਾਂ, ਬਾਅਦ 'ਚ ਭਾਵੇਂ ਇਹਨਾਂ ਦੀ ਢੋਲਕੀ ਵਜਾਉਂਦੇ ਰਹੀਏ ਜਿਨ੍ਹਾਂ ਨਾਲ ਸਾਡਾ ਇਖਤਲਾਫ। ਹਾਂ, ਇਖਤਲਾਫ ਚਲੋ ਖੈਰ ਐਨੀਵੇ, ਇਹ तो ਹੁਣ ਜਿਹੜਾ ਨਾ ਕੰਮ ਲੰਬਾ ਤੇ ਖੈਰ ਐਨੀਵੇ ਜਾਂਦੇ ਮੈਂ ਤੁਹਾਨੂੰ ਦੱਸ ਦਿਆਂ ਕਿ ਬਾਬਾ ਜੀ ਬੜੇ ਖੁਸ਼ ਨੇ। ਹਾਂਜੀ, ਕਿ ਬਾਬਾ ਜੀ ਨੇ ਪੈਗਾਮ ਭਿਜਵਾਇਆ ਸੀ,
ਉਹ ਨਹੀਂ ਜਿਹੜੀ ਸੋਫੀਆ ਉਹ ਇੰਡੀਆ ਦੀ ਜਿਹੜਾ ਦੇ ਅਸੀਂ ਤਿਆਰੇ ਤੇਰੇ ਵੀ ਸੁੱਟੇ ਨੇ ਜਿਨ੍ਹਾਂ ਦਾ ਅਸੀਂ ਬੇੜਾ ਗਰਕ ਕਰਕੇ ਰੱਖ ਦਿੱਤਾ ਹਾਂ ਜਿਹੜੀ ਬੈਠੀ ਉੱਥੇ ਝੂਠ ਤੇ ਝੂਠ ਬੋਲਦੀ ਰਹਿੰਦੀ ਹੈ ਬਾਬਾ ਜੀ ਨੇ ਜਿਹੜਾ ਨਾ ਉਹਨੂੰ ਕੀਤੀ ਫੋਨ ਹਾਂ ਫੋਨ ਕਾਲ ਕੀਤਾ ਉਹਨੂੰ ਤੇ ਫੋਨ ਕਾਲ ਕਰਕੇ ਤੇ ਬਾਬਾ ਜੀ ਨੇ ਉਹਨੂੰ ਆਈ ਲਵ ਯੂ ਕਹਿ ਦਿੱਤਾ ਮੈਂ ਬਾਬਾ ਜੀ ਨੂੰ ਪੁੱਛਿਆ ਮੈਂ ਕਿਹਾ ਬਾਬਾ ਜੀ ਇਹ ਕੀ ਕੀਤਾ ਯਾਰ ਤੁਸੀਂ ਆਈ ਲਵ ਯੂ ਕਹਿ ਦਿੱਤਾ ਬਾਬਾ ਜੀ ਕਹਿੰਦੇ ਯਾਰ ਮੈਨੂੰ ਚੰਗੀ ਲੱਗ ਰਹੀ ਸੀ ਤੇ ਮੈਂ ਉਹਨੂੰ ਕਿਹਾ ਕਿ ਬਈ ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਹਾਂ ਤੇ ਤੂੰ ਆ ਜਾ ਇੱਥੇ ਛੱਡ ਪਰਾ ਕੀ ਝੂਠਾਂ ਦੇ ਮੋਦੀ ਦੇ ਤੂੰ ਗਾ ਰਹੀਆਂ ਤਰਾਨੇ ਉੱਥੇ ਬੈਠ ਕੇ ਝੂਠ ਤੇ ਝੂਠ ਬੋਲ ਰਹੀਆਂ ਸਾਡੇ ਕੋਲ ਵੀ ਬਥੇਰੀਆਂ ਝੂਠ ਬੋਲਣ ਵਾਲੀਆਂ ਇੱਥੇ ਮਾਈ ਦੀਆਂ ਸਭ ਤੋਂ ਵੱਡੀ ਤਾਂ ਮਾਈ ਆਪ ਝੂਠੀ ਹੈ ਉਹਦਾ ਖਾਨਦਾਨ ਝੂਠਾ ਹਾਂ ਤੇ ਬਾਬਾ ਜੀ ਨੇ ਆਈ ਲਵ ਯੂ ਕਿਹਾ ਤੇ ਉਹਨੇ ਫਿਰ ਬਾਬਾ ਜੀ ਨੂੰ ਰਿਪਲਾਈ ਕੀਤਾ ਹਾਂ ਕਿਉਂਕਿ ਬਾਬਾ ਜੀ ਦਾ ਨਾਮ ਮੁਹੰਮਦ ਸ਼ਫੀਕ ਆ ਇਹ ਯਾਦ ਰੱਖਣਾ ਤੇ ਹੁਣ ਦੇਖ ਲਓ ਉਹਨੇ ਕੀ ਜਵਾਬ ਦਿੱਤਾ ਬਾਬਾ जी ने शफीक मेरी बात सुनो आई लव यू कहने का तुम्हारा कोई मकसद नहीं तुम थैंक्स भी बोल सकते थे अगर मैंने ड्यूट तुम्हारे साथ किया ठीक है ना इसका मतलब ये नहीं है कि तुम मुझे आई लव यू बोल दो बाबा जी आई लव यू कह छड़े ये बाबे हाँ वो भी परेशान हो गई है ये आई वाले किसी शरारती ने किया जिन्हें भी किया ਉਹਨੂੰ ਬੜੀ ਵੈਲ ਡਨ ਹਾਂ ਬੜਾ ਕਮਾਲ ਦਾ ਉਹਨੇ ਮੀਮ ਬਣਾਈ ਹੈ ਇਹ ਮੀਮ ਜਿਹੜੀਆਂ ਨੇ ਨਾ ਉਹ ਹੁਣ ਪੂਰਾ ਮਹੀਨਾ ਚੱਲਣੀਆਂ ਨੇ ਹਾਂ ਤੇ ਉਹ ਤੁਹਾਡੇ ਸਾਹਮਣੇ ਉਹ ਪੇਜ ਕਰਕੇ ਤੁਹਾਨੂੰ ਵੀ ਐਂਟਰਟੇਨ ਕਰਦੇ ਰਵਾਂਗੇ ਇਹ ਜਿਹੀਆਂ ਮੀਮਾਂ ਦਾ ਥੈਂਕ ਯੂ ਵੈਰੀ ਮਚ ਫॉर ਵਾਚਿੰਗ ਆ ਡਿਪਟੀ ਲਿਆ ਡਾਲਾ